पुलिस आई ठीक है, उन्होंने दसिया भी साडे पिंड दे विच शरेआम चिट्टा विक रहा है, कोई नत्थ नहीं पै रही। असीं जगरावां तक लुधियाने तक सारे प्रशासन में पर साडी कोई सुनवाई नहीं हुई ठीक है। उस तो बाद असीं सोचा भी पंचायती तौर पर मता पावांगे, उन्होंने असीं पिंड दे विचों कड्डांगे, पर असीं पुलिस नूं नाल लै के असीं पिंड वाले ने यह सोचा भी असीं एक बारी पिंड तौर पर उन्हां दे घरां दी तलाशी लैना चाहांगे ठीक है। असीं सारे पिंड वालियां ने उन्हां दे घरां दी तलाशी लैती आ ते तलाशी लैण दे मुताबिक सानू गहने उन्हां दे घर दे विचों जो बंदे उन्हां नूं दे के गए आ उन्हां दी ज्वैलरी दे नाल पर्चियां नेगियां साडे कोल ठीक है। नंबर दे उत्ते आ उन्हां दे बिड्डां दे विचों पैसे मिले आ, सानू पता ही नहीं हैगा किन्ने ठीक है, कोई गिणती नहीं आ भी। उस तो बाद सानू एक कंप्यूटराइज कंडा मिलिया उन्हां दे घर तो ठीक है। उस तो बाद आ निक्कियां निक्कियां पर्चियां उन्हां दे घरों मिलियां ठीक है, जो लिफाफियां जिहदे विच चिट्टा पा के वो वेट करके दिंदे आ ते ओदे ते एदे विच सानू सरिंजां मिलियां ने ते आ मोबाइल मिले आ उन्हां दे घर तो, आ पैसे मिले आ ते आ बाकी जिहड़े हैगे आ मुंडे आंदे होणगे नहीं कुछ हुंदा होऊ ते आपदी हर एक चीज़ उन्हां कोल गिरवी धर के जांदे आगे ते इदां ही साडे कोल सरिंजां नेगियां, इंजैक्शन मिले आ सानू सरिंजां दिखाओ सरिंजां हैगियां ने ਇਹਦੇ ਵਿੱਚ ਮੜਿਆਣੀ ਪਿੰਡ ਦਾ ਹਾਲ ਆ ਜੀ। ਹੈਗਾ ਸਾਰਾ ਆ ਸਰਿੰਜਾਂ ਦੇਖ ਲਓ, ਆ ਦੇਖੋ ਪੁਲਿਸ ਪ੍ਰਸ਼ਾਸਨ ਕਹਿੰਦੇ ਸਾਨੂੰ ਸਬੂਤ ਦਿਓ। ਸਾਨੂੰ ਇਹ ਗੱਲ ਕਹਿ ਰਹੇ ਅਸੀਂ ਬਾਰ-ਬਾਰ ਐਸਐਚਓ ਸਾਹਿਬ ਇਹ ਗੱਲ ਕਹਿ ਰਹੇ ਸੀ ਸਰਪੰਚ ਸਾਹਿਬ ਸਾਨੂੰ ਸਬੂਤ ਦਿਓ। ਹੁਣ ਸਬੂਤ ਦੇਤਾ ਜੀ ਠੀਕ ਆ, ਹੁਣ ਅਸੀਂ ਸਾਰੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਸਬੂਤ ਦੇ ਰਹੇ ਆ। ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਜਿੰਨੇ ਇੱਥੇ ਵੀਰ ਲਾਈਵ ਹੋ ਰਿਹਾ ਆ ਸਾਰਿਆਂ ਨੂੰ ਬੇਨਤੀ ਆ ਕਿ ਸਾਡੀ ਇਹ ਮੰਗ ਸਰਕਾਰ ਤੱਕ ਪਹੁੰਚਾਈ ਜਾਵੇ ਵੀ ਅਸੀਂ ਪਿੰਡ ਵਾਲੇ ਨੂੰ ਹੁਣ ਸਬੂਤ ਵੀ ਦੇਤੇ ਆ। ਹਲਕੇ ਦਾਖੇ ਦਾ ਪਿੰਡ ਮੜਿਆਣੀ, ਹਲਕੇ ਦਾਖੇ ਦੇ ਮੜਿਆਣੀ ਵਿੱਚੋਂ ਸਬੂਤ ਦੇਤੇ ਆ ਜਿਹੜਾ ਪਿੰਡ ਦੇ ਚਿੱਟੇ ਵੇਚਣ ਦੇ ਵਿੱਚ 1 ਨੰਬਰ ਤੇ ਸੀਗਾ ਸਾਰਾ ਕੁਝ। ਹੁਣ ਦੱਸੋ ਸਾਡੀ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਹੁਣ ਆਪਣੀ ਬਣਦੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਸਾਡੇ ਪਿੰਡ ਦੇ ਵਿੱਚੋਂ ਕੱਢਿਆ ਜਾਵੇ। ਹੁਣ ਦੇਖਣਾ ਇਹ ਵੀ ਹੋਊਗਾ ਜਿਹੜਾ ਸਮਾਨ ਇਹਨਾਂ ਫੜਿਆ ਵਾ ਪੁਲਿਸ ਵਾਲੇ ਕਦੋਂ ਤੱਕ ਉਹਨਾਂ ਨੂੰ ਰਿਹਾਈ ਕਰਦੇ ਆ, ਕਿਰਪਾ ਕਰਕੇ ਉਹਨਾਂ ਨੂੰ ਬਣਦੀ ਕਾਰਵਾਈ ਵੱਧ ਤੋਂ ਵੱਧ ਸਖਤ ਕਾਰਵਾਈ ਕੀਤੀ ਜਾਵੇ। ਅਸੀਂ ਸਾਡੀ ਬੇਨਤੀ ਪ੍ਰਸ਼ਾਸਨ ਅੱਗੇ ਹੀ ਹੈ, ਇਹ ਨਹੀਂ ਹੈਗਾ ਅੱਗੇ ਪਿੰਡ ਦੇ ਵਿੱਚੋਂ ਉਹ ਫੜ ਕੇ ਲੈ ਜਾਂਦੀ ਸੀ ਪੁਲਿਸ, ਉਹਨਾਂ ਨੂੰ ਪਿੰਡ ਵਿੱਚੋਂ ਹੀ ਜਾ ਕੇ ਛੜਾ। ਵੀਰ ਮੇਰੀ ਹੱਥ ਜੋੜ ਕੇ ਬੇਨਤੀ ਆ ਜੇ ਤੁਹਾਡੇ ਬੱਚੇ ਬਾਹਰ ਨੇ ਨਾ ਤਾਂ ਘੱਟੋ ਘੱਟ ਸਾਡੇ ਬੱਚੇ ਖਰਾਬ ਨਾ ਕਰੋ। ਜਿਹੜਾ ਜ਼ਮਾਨਤ ਕਰਾਊ ਉਹਦੇ ਤੇ ਬਣਦੀ ਕਾਰਵਾਈ ਕਰਵਾਈ। ਨੰਬਰ 1 ਅਸੀਂ ਮਤਾ ਪਾਵਾਂਗੇ ਉਹਨੂੰ ਪਿੰਡੋਂ ਬਾਹਰ ਕੱਢਣ ਦਾ। ਨੰਬਰ 2 ਤੇ ਮਤਾ ਮੇਰਾ ਇਹ ਹੋ ਜਿਹੜਾ ਵੀ ਪਿੰਡ ਵਿੱਚੋਂ ਉਹਨਾਂ ਦੀ ਜ਼ਮਾਨਤ ਕਰਾਊਗਾ ਚਾਹੇ ਜਰਨਲ ਦਾ ਕੋਈ ਵੀ ਕੈਟਾਗਰੀ ਨੂੰ ਸੰਬੰਧ ਰੱਖਦਾ कोई भी पार्टी ਨੂੰ ਬਿਲੋਂਗ ਕਰਦਾ ਉਹ ਬੰਦਾ ਆਪਦਾ ਸਾਰਾ ਪਰਿਵਾਰ ਲੈ ਕੇ ਪਿੰਡ ਛੱਡੂਗਾ। ਵੈਰੀ ਗੁੱਡ, ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ, ਵੈਰੀ ਗੁੱਡ ਵੈਰੀ ਗੁੱਡ। ਸਤਿ ਸ੍ਰੀ ਅਕਾਲ। ਉਹਦੀ ਜਿੰਨੀ ਵੀ ਜ਼ਮੀਨ ਆ ਉਹਦੇ ਕੋਲ 5 ਕਿੱਲੇ ਆ, ਉਹਦੇ ਕੋਲ 4 ਕਿੱਲੇ ਆ, ਉਹ ਪੰਚਾਇਤ ਨੂੰ ਜਾਊਗੀ। ਠੀਕ ਆ, ਉਹ ਜਿਹੜੀ ਰਜਿਸਟਰੀ ਧਰੂਗਾ ਚਾਹੇ ਉਹ 2 ਕਿੱਲੇ ਦਾ ਮਾਲਕ ਆ, ਚਾਹੇ ਟਰੈਕਟਰ ਦਾ ਮਾਲਕ ਆ, ਚਾਹੇ ਟਰਾਲੀ ਦਾ ਮਾਲਕ ਆ, ਉਹਦੀ ਪੰਚਾਇਤ ਦੇ ਉਹਦੇ ਵਿੱਚ ਜਾਊਗੀ, ਪੰਚਾਇਤ ਦੇ ਖਾਤੇ ਪ੍ਰਾਪਰਟੀ ਜਾਊਗੀ, ਜਿਹੜਾ ਉਹਨਾਂ ਦੀ ਜ਼ਮਾਨਤ ਕਰਾਉਣ ਜਾਊਗਾ। ਬਹੁਤ ਬਹੁਤ ਧੰਨਵਾਦ। ਹੁਣ ਅਸੀਂ ਥਾਣੇ ਚੱਲੇ ਆ, ਥਾਣੇ ਚੱਲ ਕੇ ਅਸੀਂ ਪ੍ਰਸ਼ਾਸਨ ਨੂੰ ਬੰਦ ਕਰਤੀ ਆ। ਆ ਲੇਡੀਜ਼ ਨੇ ਕਿ ਪਲੀਜ਼ ਉਹਨਾਂ ਨੂੰ ਮੂਰੇ ਕਰੋ ਮਾੜਾ ਜਿਹਾ। ਦੇਖੋ ਇਹਨਾਂ ਦੇ ਘਰੋਂ ਵੀ ਸਮਾਨ ਬਰਬਾਦ ਹੋਇਆ। ਇਹਨਾਂ ਦਾ ਪਿੰਡ ਕਿਹੜਾ? ਨਾਰੰਗਵਾਲ ਦੇ ਸੀਗੇ। ਇਹਨਾਂ ਨੂੰ ਨਾਰੰਗਵਾਲ ਦੇ ਵਿੱਚ ਚਿੱਟਾ ਵੇਚਦੇ ਸੀ, ਚਿੱਟਾ ਵੇਚਣ ਕਰਕੇ ਕੋਈ ਗਿਣਤੀ ਨਹੀਂ ਆ ਵੀ। ਉਸ ਤੋਂ ਬਾਅਦ ਸਾਨੂੰ ਇੱਕ ਕੰਪਿਊਟਰਾਈਜ਼ ਕੰਡਾ ਮਿਲਿਆ ਉਹਨਾਂ ਦੇ ਘਰ ਤੋਂ ਠੀਕ ਆ। ਉਸ ਤੋਂ ਬਾਅਦ ਆ ਨਿੱਕੀਆਂ ਨਿੱਕੀਆਂ ਪਰਚੀਆਂ ਉਹਨਾਂ ਦੇ ਘਰੋਂ ਮਿਲੀਆਂ ਠੀਕ ਆ, ਜੋ ਲਿਫਾਫੀਆਂ ਜਿਹਦੇ ਵਿੱਚ ਚਿੱਟਾ ਪਾ ਕੇ ਉਹ ਵੇਟ ਕਰਕੇ ਦਿੰਦੇ ਆ ਤੇ ਉਹਦੇ ਤੇ ਇਹਦੇ ਵਿੱਚ ਸਾਨੂੰ ਸਰਿੰਜਾਂ ਮਿਲੀਆਂ ਨੇ ਤੇ ਆ ਮੋਬਾਈਲ ਮਿਲੇ ਆ ਉਹਨਾਂ ਦੇ ਘਰ ਤੋਂ, ਆ ਪੈਸੇ ਮਿਲੇ ਆ ਤੇ ਆ ਬਾਕੀ ਜਿਹੜੇ ਹੈਗੇ ਆ ਮੁੰਡੇ ਆਂਦੇ ਹੋਣਗੇ ਨਹੀਂ ਕੁਝ ਹੁੰਦਾ ਹੋਊ ਤੇ ਆਪਦੀ ਹਰ ਇੱਕ ਚੀਜ਼ ਉਹਨਾਂ ਕੋਲ ਗਿਰਵੀ ਧਰ ਕੇ ਜਾਂਦੇ ਆਗੇ ਤੇ ਇਦਾਂ ਹੀ ਸਾਡੇ ਕੋਲ ਸਰਿੰਜਾਂ ਨੇਗੀਆਂ, ਇੰਜੈਕਸ਼ਨ ਮਿਲੇ ਆ ਸਾਨੂੰ। ਸਰਿੰਜਾਂ ਦਿਖਾਓ ਸਰਿੰਜਾਂ ਹੈਗੀਆਂ ਨੇ ਇਹਦੇ ਵਿੱਚ ਮੜਿਆਣੀ ਪਿੰਡ ਦਾ ਹਾਲ ਆ ਜੀ। ਹੈਗਾ ਸਾਰਾ ਆ ਸਰਿੰਜਾਂ ਦੇਖ ਲਓ, ਆ ਦੇਖੋ ਪੁਲਿਸ ਪ੍ਰਸ਼ਾਸਨ ਕਹਿੰਦੇ ਸਾਨੂੰ ਸਬੂਤ ਦਿਓ। ਸਾਨੂੰ ਇਹ ਗੱਲ ਕਹਿ ਰਹੇ ਅਸੀਂ ਬਾਰ-ਬਾਰ ਐਸਐਚਓ ਸਾਹਿਬ ਇਹ ਗੱਲ ਕਹਿ ਰਹੇ ਸੀ ਸਰਪੰਚ ਸਾਹਿਬ ਸਾਨੂੰ ਸਬੂਤ ਦਿਓ। ਹੁਣ ਸਬੂਤ ਦੇਤਾ ਜੀ। ਠੀਕ ਆ, ਹੁਣ ਅਸੀਂ ਸਾਰੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਸਬੂਤ ਦੇ ਰਹੇ ਆ। ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਜਿੰਨੇ ਇੱਥੇ ਵੀਰ ਲਾਈਵ ਹੋ ਰਿਹਾ ਆ ਸਾਰਿਆਂ ਨੂੰ ਬੇਨਤੀ ਆ ਕਿ ਸਾਡੀ ਇਹ
ਮੰਗ ਸਰਕਾਰ ਤੱਕ ਪਹੁੰਚਾਈ ਜਾਵੇ ਵੀ ਅਸੀਂ ਪਿੰਡ ਵਾਲੇ ਨੂੰ ਹੁਣ ਸਬੂਤ ਵੀ ਦੇਤੇ ਆ। ਹਲਕੇ ਦਾਖੇ ਦਾ ਪਿੰਡ ਮੰਡਿਆਣੀ। ਹਲਕੇ ਦਾਖੇ ਦੇ ਮੰਡਿਆਣੀ ਵਿੱਚੋਂ ਸਬੂਤ ਦੇਤੇ ਆ ਜਿਹੜਾ ਪਿੰਡ ਦੇ ਚਿੱਟੇ ਵੇਚਣ ਦੇ ਵਿੱਚ 1 ਨੰਬਰ ਤੇ ਸੀਗਾ ਸਾਰਾ ਕੁਝ। ਹੁਣ ਦੱਸੋ, ਸਾਡੀ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਹੁਣ ਆਪਣੀ ਬਣਦੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਸਾਡੇ ਪਿੰਡ ਦੇ ਵਿੱਚੋਂ ਕੱਢਿਆ ਜਾਵੇ। ਹੁਣ ਦੇਖਣਾ ਇਹ ਵੀ ਹੋਊਗਾ ਜਿਹੜਾ ਸਮਾਨ ਇਹਨਾਂ ਫੜਿਆ ਵਾ ਪੁਲਿਸ ਵਾਲੇ ਕਦੋਂ ਤੱਕ ਉਹਨਾਂ ਨੂੰ ਰਿਹਾਈ ਕਰਦੇ ਆ। ਕਿਰਪਾ ਕਰਕੇ ਉਹਨਾਂ ਨੂੰ ਬਣਦੀ ਕਾਰਵਾਈ ਵੱਧ ਤੋਂ ਵੱਧ ਸਖਤ ਕਾਰਵਾਈ ਕੀਤੀ ਜਾਵੇ। ਅਸੀਂ ਸਾਡੀ ਬੇਨਤੀ ਪ੍ਰਸ਼ਾਸਨ ਅੱਗੇ ਹੀ ਹੈ, ਇਹ ਨਹੀਂ ਹੈਗਾ ਅੱਗੇ ਪਿੰਡ ਦੇ ਵਿੱਚੋਂ ਉਹ ਫੜ ਕੇ ਲੈ ਜਾਂਦੀ ਸੀ ਪੁਲਿਸ, ਉਹਨਾਂ ਨੂੰ ਪਿੰਡ ਵਿੱਚੋਂ ਹੀ ਜਾ ਕੇ ਛੜਾ। ਵੀਰ ਮੇਰੀ ਹੱਥ ਜੋੜ ਕੇ ਬੇਨਤੀ ਆ, ਜੇ ਤੁਹਾਡੇ ਬੱਚੇ ਬਾਹਰ ਨੇ ਨਾ ਤਾਂ ਘੱਟੋ ਘੱਟ ਸਾਡੇ ਬੱਚੇ ਖਰਾਬ ਨਾ ਕਰੋ। ਜਿਹੜਾ ਜ਼ਮਾਨਤ ਕਰਾਊ ਉਹਦੇ ਤੇ ਬਣਦੀ ਕਾਰਵਾਈ ਕਰਵਾਈ। ਨੰਬਰ 1 ਅਸੀਂ ਮਤਾ ਪਾਵਾਂਗੇ ਉਹਨੂੰ ਪਿੰਡੋਂ ਬਾਹਰ ਕੱਢਣ ਦਾ। ਨੰਬਰ 2 ਤੇ ਮਤਾ ਮੇਰਾ ਇਹ ਹੋਊ, ਜਿਹੜਾ ਵੀ ਪਿੰਡ ਵਿੱਚੋਂ ਉਹਨਾਂ ਦੀ ਜ਼ਮਾਨਤ ਕਰਾਊਗਾ, ਚਾਹੇ ਜਰਨਲ ਦਾ, ਕੋਈ ਵੀ ਕੈਟਾਗਰੀ ਨੂੰ ਸੰਬੰਧ ਰੱਖਦਾ, ਕੋਈ ਵੀ ਪਾਰਟੀ ਨੂੰ ਬਿਲੋਂਗ ਕਰਦਾ, ਉਹ ਬੰਦਾ ਆਪਦਾ ਸਾਰਾ ਪਰਿਵਾਰ ਲੈ ਕੇ ਪਿੰਡ ਛੱਡੂਗਾ। ਵੈਰੀ ਗੁੱਡ, ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ, ਵੈਰੀ ਗੁੱਡ, ਵੈਰੀ ਗੁੱਡ। ਸਤਿ ਸ੍ਰੀ ਅਕਾਲ। ਉਹਦੀ ਜਿੰਨੀ ਵੀ ਜ਼ਮੀਨ ਆ, ਉਹਦੇ ਕੋਲ 5 ਕਿੱਲੇ ਆ, ਉਹਦੇ ਕੋਲ 4 ਕਿੱਲੇ ਆ, ਉਹ ਪੰਚਾਇਤ ਨੂੰ ਜਾਊਗੀ। ਠੀਕ ਆ, ਉਹ ਜਿਹੜੀ ਰਜਿਸਟਰੀ ਧਰੂਗਾ, ਚਾਹੇ ਉਹ 2 ਕਿੱਲੇ ਦਾ ਮਾਲਕ ਆ, ਚਾਹੇ ਟਰੈਕਟਰ ਦਾ ਮਾਲਕ ਆ, ਚਾਹੇ ਟਰਾਲੀ ਦਾ ਮਾਲਕ ਆ, ਉਹਦੀ ਪੰਚਾਇਤ ਦੇ ਉਹਦੇ ਵਿੱਚ ਜਾਊਗੀ। ਪੰਚਾਇਤ ਦੇ ਖਾਤੇ ਪ੍ਰਾਪਰਟੀ ਜਾਊਗੀ, ਜਿਹੜਾ ਉਹਨਾਂ ਦੀ ਜ਼ਮਾਨਤ ਕਰਾਉਣ ਜਾਊਗਾ। ਬਹੁਤ ਬਹੁਤ ਧੰਨਵਾਦ। ਹੁਣ ਅਸੀਂ ਥਾਣੇ ਚੱਲੇ ਆ, ਥਾਣੇ ਚੱਲ ਕੇ ਅਸੀਂ ਪ੍ਰਸ਼ਾਸਨ ਨੂੰ ਬੰਦ ਕਰਤੀ ਆ ਲੇਡੀਜ਼ ਨੇ ਕਿ ਪਲੀਜ਼ ਉਹਨਾਂ ਨੂੰ ਮੂਰੇ ਕਰੋ ਮਾੜਾ ਜਿਹਾ। ਸਭ ਤੋਂ ਪਹਿਲਾਂ ਦੇਖੋ ਇਹਨਾਂ ਦੇ ਘਰੋਂ ਵੀ ਸਮਾਨ ਬਰਬਾਦ ਹੋਇਆ। ਇਹ ਲੇਡੀਜ਼ ਨੇ, ਇਹਨਾਂ ਦਾ ਪਿੰਡ ਕਿਹੜਾ? ਨਾਰੰਗਵਾਲ ਦੇ ਸੀਗੇ। ਇਹਨਾਂ ਨੂੰ ਨਾਰੰਗਵਾਲ ਦੇ ਵਿੱਚ ਚਿੱਟਾ ਵੇਚਦੇ ਸੀ, ਚਿੱਟਾ ਵੇਚਣ ਕਰਕੇ ਇਹਨਾਂ ਨੂੰ ਨਾਰੰਗਵਾਲ ਚੋਂ ਕੱਢਿਆ, ਇਹ ਸਾਡੇ ਪਿੰਡ ਆ ਕੇ ਰਹਿਣ ਲੱਗੇ। ਹੁਣ ਇਹਨਾਂ ਨੇ ਸਾਡੇ ਪਿੰਡ ਦੇ ਵਿੱਚ ਵੀ ਇਹੀ ਕੰਮ ਸ਼ੁਰੂ ਕੀਤਾ। ਠੀਕ ਆ, ਨੰਬਰ 2 ਤੇ ਤੁਹਾਨੂੰ ਪਿਆਰ ਨਾਲ ਕਹਿ ਰਹੇ ਆ, ਸਾਡਾ ਪਿੰਡ ਛੱਡ ਦੋ। ਨਹੀਂ ਨਹੀਂ ਨਹੀਂ, ਆ ਪੈਸਾ ਬੀਬੀ ਤੇਰੇ ਘਰੋਂ ਨਿਕਲਿਆ। ਗੁਰੂ ਘਰ ਤੇ ਝੂਠ ਨਾ ਬੋਲੋ ਜੀ, ਗੁਰੂ ਘਰ ਝੂਠ ਨਾ ਬੋਲੋ। ਤੁਹਾਡੇ ਘਰੋਂ ਸਮਾਨ ਮਿਲਿਆ ਇਹ, ਅਸੀਂ ਤੁਹਾਡੇ ਨਾਲ ਕੋਈ ਬਹਿਸ ਨਹੀਂ। ਸਮਾਨ ਮਿਲ ਗਿਆ ਜੀ ਬਸ। ਸਾਰੇ ਵੀਰਾਂ ਨੂੰ ਮੇਰੀ ਬੇਨਤੀ ਆ, ਵੀ ਸਾਰੇ ਮੇਰਾ ਵੀ ਸਾਥ ਦਿਓ। 2 ਮਿੰਟ ਪਹਿਲਾਂ ਇੱਥੇ ਰਾਹ ਆਉਂਦੇ ਸੀ ਪੈਕਟਾਂ ਦੇ ਵਿੱਚ ਸ਼ਰਾਬ ਵੇਚਣ। ਠੀਕ ਆ, ਮੈਂ ਉਹਨਾਂ ਰਾਵਾਂ ਨੂੰ 2 ਵਾਰੀ ਫੜਾਇਆ। ਠੀਕ ਆ, ਇੱਥੇ ਹੀ ਇਸ ਟਾਈਮ ਮੌਜੂਦ ਹੋ ਸਕਦਾ ਬੰਦਾ ਜਿਹੜਾ ਮੇਰੇ ਪਿੰਡ ਦਾ ਹੀ ਆ, ਮੇਰਾ ਹੀ ਮੇਤੋਂ ਰਿਸਪੈਕਟਫੁਲੀ ਇਨਸਾਨ ਆ, ਜਿਹੜਾ ਮੇਰੇ ਘਰੇ ਜਾ ਕੇ ਕਹੇਗਾ ਸਰਪੰਚ ਜੀ ਤੇਰਾ ਕੱਲਾ ਮੁੰਡਾ ਚੁਕਾ ਦੂੰ। ਠੀਕ ਆ, ਉਹ ਬੰਦਾ ਮੈਨੂੰ ਧਮਕੀ ਦੇ ਕੇ ਆਇਆ। ਹੁਣ ਵੀਰੋ ਮੈਂ ਤਾਂ ਹੁਣ ਉਸ ਤੋਂ ਵੱਡੀ ਚੀਜ਼ ਨੂੰ ਹੱਥ ਪਾਉਣ ਲੱਗੀ ਆ, ਪਲੀਜ਼ ਮੇਰਾ ਸਾਥ ਦਿਓ। ਬਿਲਕੁਲ ਗੁਰੂ ਘਰ ਖੜੇ ਹੋ, ਮੇਰਾ ਵੀ ਸਾਰੇ ਸਾਥ ਦਿਓ। ਉਹ ਤਾਂ ਕਹਿੰਦੇ ਸਾਨੂੰ ਕੋਈ ਹਟਾ ਹੀ ਨਹੀਂ ਸਕਦਾ। ਉਹ ਤਾਂ ਕਹਿੰਦੇ ਸਾਡੇ ਨਾਲ ਪੁਲਿਸ ਰਲੀ ਆ, ਤੁਸੀਂ ਕੀ ਕਰ ਲੋਗੇ? ਦੱਸੋ ਜੀ, ਜਿਹੜੇ ਨਾਰੰਗਾਲ ਦੇ ਵਿੱਚੋਂ ਸਾਡਾ ਇੱਕ ਪਰਿਵਾਰ ਨਾਰੰਗਾਲ ਤੋਂ ਆਇਆ ਹੋਇਆ ਜੀ, ਸ਼ਰੇਆਮ ਹੀ ਚਿੱਟਾ ਪਿੰਡ ਮੰਡਿਆਣੀ ਸ਼ਰੇਆਮ ਚਿੱਟਾ ਵੇਚਦਾ, ਜਿਹਦੇ ਸਬੰਧ ਵਿੱਚ ਹਾਈਵੇ ਰੋਡ ਜਾਮ ਕੀਤਾ ਹੋਇਆ। ਜੇ ਤੁਸੀਂ ਜਾਓਗੇ ਉੱਥੇ ਤੁਹਾਨੂੰ ਕੁਝ ਵੀ ਨਹੀਂ ਲੱਭਣਾ ਹੈਗਾ। ਇਹਨਾਂ ਪ੍ਰੂਫ ਤੋਂ ਤੁਸੀਂ ਬੰਦੇ ਚੱਕ ਨਹੀਂ ਸਕਦੇ ਹੈਗੇ। ਸਵੇਰੇ ਵੀ ਰੇਡ ਕਰਾ ਕੇ ਉਹਨਾਂ ਦੀ ਚੈਕਿੰਗ ਕੀਤੀ, ਤੁਸੀਂ ਸੁੱਤੇ ਪਏ ਜੀ ਬਾਹਰ ਸਪਲਾਈ ਦਿੰਦੇ ਆ ਜਾ ਕੇ ਬਾਹਰ ਵਾਲਿਆਂ ਨੇ ਕੁੱਟ ਕੇ ਭਜਾਏ ਹੋਏ ਆ ਜੀ ਇੱਥੇ। ਉਹਦਾ ਨਹੀਂ ਹੋਈ ਲੱਗਦੀਆਂ ਨੇ ਵੀ ਇੱਥੇ ਖੜ ਜਾਂਦੇ ਨੇ, ਇਕੱਠੀ ਹੋਵੇ ਪੰਚਾਇਤ ਮਤਾ ਪਾਵੇ ਵੀ ਉਹ ਘਰ ਹੈ ਅਸੀਂ ਸਾਹਿਬ ਜੀ ਪਹਿਲਾਂ ਤਾਂ ਉਹਨਾਂ ਦੇ ਘਰ ਹੀ ਰੇਡ ਮਾਰ ਕੇ ਦੇਖੋ, ਉਹਨਾਂ ਦੇ ਬੱਚੇ ਵੀ ਟੀਕੇ ਲਾਉਂਦੇ, ਉਹਨਾਂ ਦੇ ਬੁੜੇ ਵੀ ਟੀਕੇ ਲਾਉਂਦੇ। ਉਹਨਾਂ ਦੇ ਬੱਚੇ ਖੁਦ ਮੰਜੇ ਦੇ ਪੇਟ ਟੀਕਾ ਲਾਏ ਬਿਨਾਂ ਉੱਠਦੇ ਹੁੰਦੇ। ਪਹਿਲਾ ਪ੍ਰੂਫ ਤੁਹਾਨੂੰ ਇਹੀ ਦੇ ਰਿਹਾ। ਦੂਜਾ ਪ੍ਰੂਫ ਸਾਡੇ ਮਹੱਲੇ ਖੜੋ, ਤੁਹਾਨੂੰ ਪੂਰਾ ਦੁੱਧ ਦਾ ਚਿੱਟਾ ਪਾਣੀ ਕਰ ਰਹੇ, ਇੱਕ ਤੋਂ ਇੱਕ ਬੰਦਾ ਉੱਥੇ ਆ ਕੇ ਹਾਜ਼ਰ ਹੁੰਦਾ ਵਾ। ਅਸੀਂ ਬਿਨਾਂ ਪ੍ਰੂਫ ਤੋਂ ਕੋਈ ਗੱਲ ਨਹੀਂ ਕਰਦੇ, ਅਸੀਂ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ। ਅੱਜ ਤੋਂ ਮੇਰੇ ਇਲੈਕਸ਼ਨਾਂ ਤੋਂ ਪਹਿਲਾਂ ਇੱਕ ਇੰਸਪੈਕਟਰ ਲੱਗੇ ਹੋਏ ਸੀ, ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਹੈਗਾ। ਤਾਂ ਤੁਸੀਂ ਮੰਗਣਾ ਸਬੂਤ ਉਹ ਰੱਖਦੀਆਂ ਕੋਈ ਨਹੀਂ। ਸਾਡੇ ਪਿੰਡ ਉਹ ਤਾਂ ਉੱਥੇ ਹੀ ਟੀਕੇ ਲਾ ਕੇ ਦੋ ਦਿੰਦੇ ਆ। ਅਸੀਂ ਤੁਹਾਡਾ ਨਾਲ ਦੇਵਾਂਗੇ, ਸਾਥ ਦੇਵਾਂਗੇ। ਉਹਦਾ ਗੱਲ ਕਹਿ ਰਿਹਾ ਜੀ, ਪੁਲਿਸ ਕੁਝ ਨਹੀਂ ਕਰ ਸਕਦੀ ਸਾਨੂੰ। ਸਾਡੇ ਨਾਲ ਰਲੀ ਹੋਈ ਆ, ਪੁਲਿਸ ਕੁਝ ਨਹੀਂ ਕਰ ਸਕਦੀ, ਸਾਡਾ ਕੋਈ ਬਾਲ ਬਿੰਗਾ ਨਹੀਂ ਕਰ ਅਸੀਂ ਕਿੰਨਾਂ ਤੇ ਭਰੋਸਾ ਜਦੋਂ ਹੁਣ ਕਾਰਵਾਈ ਹੋਈ ਆ, ਕੱਪੜੇ ਲਾ ਕੇ ਖੜ ਜਾਣ, ਦੱਸੋ ਕੀ ਕਰਨਗੇ ਮੁੰਡੇ ਲੇਡੀ ਨੂੰ? ਵੀਡੀਓ ਦਿਖਾਓ। ਦੋ ਵਾਰ ਖੜੀਆਂ ਜੀ, 2 ਵਾਰ ਗਾਲਾਂ ਕੱਢਦੀਆਂ ਨੇ ਤਰਿਆ।
ਇਹ ਵੀਡੀਓ ਦਾ ਨਹੀਂ ਮਕਸਦ ਆ ਸਾਡੇ ਪਿੰਡ ਦੇ ਬੰਦੇ ਲੋਕ ਜਾਂਦੇ ਆਪ ਲੀੜੇ ਲਾ ਕੇ ਖੜ ਜਾਂਦੀਆਂ ਨੇ। ਪੁਲਿਸ ਆਈ, ਠੀਕ ਆ, ਉਹਨਾਂ ਨੇ ਅਸੀਂ ਦੱਸਿਆ ਵੀ ਸਾਡੇ ਪਿੰਡ ਦੇ ਵਿੱਚ ਸ਼ਰੇਆਮ ਚਿੱਟਾ ਵਿਕ ਰਿਹਾਗਾ, ਕੋਈ ਨੱਥ ਨਹੀਂ ਪੈ ਰਹੀ। ਅਸੀਂ ਜਗਰਾਵਾਂ ਤੱਕ ਲੁਧਿਆਣੇ ਤੱਕ ਸਾਰੇ ਪ੍ਰਸ਼ਾਸਨ ਨੂੰ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ, ਠੀਕ ਆ। ਉਸ ਤੋਂ ਬਾਅਦ ਅਸੀਂ ਸੋਚਿਆ ਵੀ ਪੰਚਾਇਤੀ ਤੌਰ ਤੇ ਮਤਾ ਪਾਵਾਂਗੇ, ਉਹਨਾਂ ਨੂੰ ਅਸੀਂ ਪਿੰਡ ਦੇ ਵਿੱਚੋਂ ਕੱਢਾਂਗੇ। ਪਰ ਅਸੀਂ ਪੁਲਿਸ ਨੂੰ ਨਾਲ ਲੈ ਕੇ ਅਸੀਂ ਪਿੰਡ ਵਾਲੇ ਨੇ ਇਹ ਸੋਚਿਆ ਵੀ ਅਸੀਂ ਇੱਕ ਵਾਰੀ ਪਿੰਡ ਤੌਰ ਤੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲੈਣਾ ਚਾਹਾਂਗੇ, ਠੀਕ ਆ। ਅਸੀਂ ਸਾਰੇ ਪਿੰਡ ਵਾਲਿਆਂ ਨੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲੈਤੀ ਆ ਤੇ ਤਲਾਸ਼ੀ ਲੈਣ ਦੇ ਮੁਤਾਬਿਕ ਸਾਨੂੰ ਗਹਿਣੇ ਉਹਨਾਂ ਦੇ ਘਰ ਦੇ ਵਿੱਚੋਂ ਜੋ ਬੰਦੇ ਉਹਨਾਂ ਨੂੰ ਦੇ ਕੇ ਗਏ ਆ, ਉਹਨਾਂ ਦੀ ਜੁਐਲਰੀ ਦੇ ਨਾਲ ਪਰਚੀਆਂ ਨੇਗੀਆਂ ਸਾਡੇ ਕੋਲ, ਠੀਕ ਆ। ਨੰਬਰ ਦੇ ਉੱਤੇ ਇਹ ਉਹਨਾਂ ਦੇ ਬਿੱਡਾਂ ਦੇ ਵਿੱਚੋਂ ਪੈਸੇ ਮਿਲੇ ਆ, ਸਾਨੂੰ ਪਤਾ ਹੀ ਨਹੀਂ ਹੈਗਾ ਕਿੰਨੇ ਠੀਕ ਆ, ਕੋਈ ਗਿਣਤੀ ਨਹੀਂ ਆ ਵੀ। ਉਸ ਤੋਂ ਬਾਅਦ ਸਾਨੂੰ ਇੱਕ ਕੰਪਿਊਟਰਾਈਜ਼ ਕੰਡਾ ਮਿਲਿਆ ਉਹਨਾਂ ਦੇ ਘਰ ਤੋਂ, ਠੀਕ ਆ। ਉਸ ਤੋਂ ਬਾਅਦ ਨਿੱਕੀਆਂ ਨਿੱਕੀਆਂ ਪਰਚੀਆਂ ਉਹਨਾਂ ਦੇ ਘਰੋਂ ਮਿਲੀਆਂ, ਠੀਕ ਆ, ਜੋ ਲਿਫਾਫੀਆਂ ਜਿਹਦੇ ਵਿੱਚ ਚਿੱਟਾ ਪਾ ਕੇ ਉਹ ਵੇਟ ਕਰਕੇ ਦਿੰਦੇ ਆ ਤੇ ਇਹਦੇ ਵਿੱਚ ਸਾਨੂੰ ਸਰਿੰਜਾਂ ਮਿਲੀਆਂ ਨੇ ਤੇ ਮੋਬਾਈਲ ਮਿਲੇ ਆ ਉਹਨਾਂ ਦੇ ਘਰ ਤੋਂ, ਪੈਸੇ ਮਿਲੇ ਆ ਤੇ ਬਾਕੀ ਜਿਹੜੇ ਹੈਗੇ ਆ ਮੁੰਡੇ ਆਉਂਦੇ ਹੋਣਗੇ, ਨਹੀਂ ਕੁਛ ਹੁੰਦਾ ਉਹ ਤੇ ਆਪਦੀ ਹਰ ਇੱਕ ਚੀਜ਼ ਉਹਨਾਂ ਕੋਲ ਗਿਰਵੀ ਧਰ ਕੇ ਜਾਂਦੇ ਆਗੇ। ਤੇ ਏਦਾਂ ਹੀ ਸਾਡੇ ਕੋਲ ਸਰਿੰਜਾਂ ਨੇਗੀਆਂ, ਇੰਜੈਕਸ਼ਨ ਮਿਲੇ ਆ ਸਾਨੂੰ। ਸਰਿੰਜਾਂ ਦਿਖਾਓ, ਸਰਿੰਜਾਂ ਹੈਗੀਆਂ ਨੇ ਇਹਦੇ ਵਿੱਚ। ਮੜਿਆਣੀ ਪਿੰਡ ਦਾ ਹਾਲ ਆ ਜੀ, ਹੈਗਾ ਸਾਰਾ। ਆ ਸਰਿੰਜਾਂ ਦੇਖ ਲਓ। ਦੇਖੋ ਪੁਲਿਸ ਪ੍ਰਸ਼ਾਸਨ ਕਹਿੰਦੇ ਸਾਨੂੰ ਸਬੂਤ ਦਿਓ। ਸਾਨੂੰ ਇਹ ਗੱਲ ਕਹਿ ਰਹੇ ਅਸੀਂ ਬਾਰ-ਬਾਰ ਐਸਐਚਓ ਸਾਹਿਬ ਇਹ ਗੱਲ ਕਹਿ ਰਹੇ ਸੀ, ਸਰਪੰਚ ਸਾਹਿਬ ਸਾਨੂੰ ਸਬੂਤ ਦਿਓ। ਹੁਣ ਸਬੂਤ ਦੇਤਾ ਜੀ, ਠੀਕ ਆ। ਹੁਣ ਅਸੀਂ ਸਾਰੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਸਬੂਤ ਦੇ ਰਹੇ ਆ। ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ, ਜਿੰਨੇ ਇੱਥੇ ਵੀਰ ਲਾਈਵ ਹੋ ਰਹੇ ਆ, ਸਾਰਿਆਂ ਨੂੰ ਬੇਨਤੀ ਆ ਕਿ ਸਾਡੀ ਇਹ ਮੰਗ ਸਰਕਾਰ ਤੱਕ ਪਹੁੰਚਾਈ ਜਾਵੇ ਵੀ ਅਸੀਂ ਪਿੰਡ ਵਾਲੇ ਨੇ ਹੁਣ ਸਬੂਤ ਵੀ ਦੇਤੇ ਆ। ਹਲਕੇ ਦਾਖੇ ਦਾ ਪਿੰਡ ਮੜਿਆਣੀ, ਹਲਕੇ ਦਾਖੇ ਦੇ ਮੜਿਆਣੀ ਵਿੱਚੋਂ ਸਬੂਤ ਦੇਤੇ ਆ, ਜਿਹੜਾ ਪਿੰਡ ਦੇ ਚਿੱਟੇ ਵੇਚਣ ਦੇ ਵਿੱਚ 1 ਨੰਬਰ ਤੇ ਸੀਗਾ ਸਾਰਾ ਕੁਝ। ਹੁਣ ਦੱਸੋ, ਸਾਡੀ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਹੁਣ ਆਪਣੀ ਬਣਦੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਸਾਡੇ ਪਿੰਡ ਦੇ ਵਿੱਚੋਂ ਕੱਢਿਆ ਜਾਵੇ। ਹੁਣ ਦੇਖਣਾ ਇਹ ਵੀ ਹੋਊਗਾ ਜਿਹੜਾ ਸਮਾਨ ਇਹਨਾਂ ਫੜਿਆ ਵਾ ਪੁਲਿਸ ਵਾਲੇ ਕਦੋਂ ਤੱਕ ਉਹਨਾਂ ਨੂੰ ਰਿਹਾਈ ਕਰਦੇ ਆ। ਕਿਰਪਾ ਕਰਕੇ ਉਹਨਾਂ ਨੂੰ ਬਣਦੀ ਕਾਰਵਾਈ ਵੱਧ ਤੋਂ ਵੱਧ ਸਖਤ ਕਾਰਵਾਈ ਕੀਤੀ ਜਾਵੇ। ਅਸੀਂ ਸਾਡੀ ਬੇਨਤੀ ਪ੍ਰਸ਼ਾਸਨ ਅੱਗੇ ਹੀ ਹੈ, ਇਹ ਨਹੀਂ ਹੈਗਾ ਅੱਗੇ ਪਿੰਡ ਦੇ ਵਿੱਚੋਂ ਉਹ ਫੜ ਕੇ ਲੈ ਜਾਂਦੀ ਸੀ ਪੁਲਿਸ, ਉਹਨਾਂ ਨੂੰ ਪਿੰਡ ਵਿੱਚੋਂ ਹੀ ਜਾ ਕੇ ਛੜਾ। ਵੀਰ ਮੇਰੀ ਹੱਥ ਜੋੜ ਕੇ ਬੇਨਤੀ ਆ, ਜੇ ਤੁਹਾਡੇ ਬੱਚੇ ਬਾਹਰ ਨੇ ਨਾ ਤਾਂ ਘੱਟੋ ਘੱਟ ਸਾਡੇ ਬੱਚੇ ਖਰਾਬ ਨਾ ਕਰੋ। ਜਿਹੜਾ ਜ਼ਮਾਨਤ ਕਰਾਊ ਉਹਦੇ ਤੇ ਬਣਦੀ ਕਾਰਵਾਈ ਕਰਵਾਈ। ਨੰਬਰ 1 ਅਸੀਂ ਮਤਾ ਪਾਵਾਂਗੇ ਉਹਨੂੰ ਪਿੰਡੋਂ ਬਾਹਰ ਕੱਢਣ ਦਾ। ਨੰਬਰ 2 ਤੇ ਮਤਾ ਮੇਰਾ ਇਹ ਹੋ, ਜਿਹੜਾ ਵੀ ਪਿੰਡ ਵਿੱਚੋਂ ਉਹਨਾਂ ਦੀ ਜ਼ਮਾਨਤ ਕਰਾਊਗਾ, ਚਾਹੇ ਜਰਨਲ ਦਾ, ਕੋਈ ਵੀ ਕੈਟਾਗਰੀ ਨੂੰ ਸੰਬੰਧ ਰੱਖਦਾ, ਕੋਈ ਵੀ ਪਾਰਟੀ ਨੂੰ ਬਿਲੋਂਗ ਕਰਦਾ, ਉਹ ਬੰਦਾ ਆਪਦਾ ਸਾਰਾ ਪਰਿਵਾਰ ਲੈ ਕੇ ਪਿੰਡ ਛੱਡੂਗਾ। ਵੈਰੀ ਗੁੱਡ, ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ, ਵੈਰੀ ਗੁੱਡ, ਵੈਰੀ ਗੁੱਡ। ਸਤਿ ਸ੍ਰੀ ਅਕਾਲ। ਉਹਦੀ ਜਿੰਨੀ ਵੀ ਜ਼ਮੀਨ ਆ, ਉਹਦੇ ਕੋਲ 5 ਕਿੱਲੇ ਆ, ਉਹਦੇ ਕੋਲ 4 ਕਿੱਲੇ ਆ, ਉਹ ਪੰਚਾਇਤ ਨੂੰ ਜਾਊਗੀ। ਠੀਕ ਆ। ਉਹ ਜਿਹੜੀ ਰਜਿਸਟਰੀ ਧਰੂਗਾ, ਚਾਹੇ ਉਹ 2 ਕਿੱਲੇ ਦਾ ਮਾਲਕ ਆ, ਚਾਹੇ ਟਰੈਕਟਰ ਦਾ ਮਾਲਕ ਆ, ਚਾਹੇ ਟਰਾਲੀ ਦਾ ਮਾਲਕ ਆ, ਉਹਦੀ ਪੰਚਾਇਤ ਦੇ ਉਹਦੇ ਵਿੱਚ ਜਾਊਗੀ, ਪੰਚਾਇਤ ਦੇ ਖਾਤੇ ਪ੍ਰਾਪਰਟੀ ਜਾਊਗੀ, ਜਿਹੜਾ ਉਹਨਾਂ ਦੀ ਜ਼ਮਾਨਤ ਕਰਾਉਣ ਜਾਊਗਾ। ਬਹੁਤ ਬਹੁਤ ਧੰਨਵਾਦ। ਹੁਣ ਅਸੀਂ ਥਾਣੇ ਚੱਲੇ ਆ, ਥਾਣੇ ਚੱਲ ਕੇ ਅਸੀਂ ਪ੍ਰਸ਼ਾਸਨ ਨੂੰ ਬੰਦ ਕਰਤੀ ਆ ਲੇਡੀਜ਼ ਨੇ ਕਿ ਪਲੀਜ਼ ਉਹਨਾਂ ਨੂੰ ਮੂਰੇ ਕਰੋ ਮਾੜਾ ਜਿਹਾ। ਦੇਖੋ ਇਹਨਾਂ ਦੇ ਘਰੋਂ ਵੀ ਸਮਾਨ ਬਰਬਾਦ ਹੋਇਆ। ਇਹ ਲੇਡੀਜ਼ ਨੇ, ਇਹਨਾਂ ਦਾ ਪਿੰਡ ਕਿਹੜਾ? ਨਾਰੰਗਵਾਲ ਦੇ ਸੀਗੇ। ਇਹਨਾਂ ਨੂੰ ਨਾਰੰਗਵਾਲ ਦੇ ਵਿੱਚ ਚਿੱਟਾ ਵੇਚਦੇ ਸੀ, ਚਿੱਟਾ ਵੇਚਣ ਕਰਕੇ ਇਹਨਾਂ ਨੂੰ ਨਾਰੰਗਵਾਲ ਚੋਂ ਕੱਢਿਆ, ਇਹ ਸਾਡੇ ਪਿੰਡ ਆ ਕੇ ਰਹਿਣ ਲੱਗੇ। ਹੁਣ ਇਹਨਾਂ ਨੇ ਸਾਡੇ ਪਿੰਡ ਦੇ ਵਿੱਚ ਵੀ ਇਹੀ ਕੰਮ ਸ਼ੁਰੂ ਕੀਤਾ। ਠੀਕ ਆ। ਨੰਬਰ 2 ਤੇ ਤੁਹਾਨੂੰ ਪਿਆਰ ਨਾਲ ਕਹਿ ਰਹੇ ਆ, ਸਾਡਾ ਪਿੰਡ ਛੱਡ ਦੋ। ਨਹੀਂ ਨਹੀਂ ਨਹੀਂ, ਆ ਪੈਸਾ ਬੀਬੀ ਤੇਰੇ ਘਰੋਂ ਨਿਕਲਿਆ। ਗੁਰੂ ਘਰ ਤੇ ਝੂਠ ਨਾ ਬੋਲੋ ਜੀ, ਗੁਰੂ ਘਰ ਝੂਠ ਨਾ ਬੋਲੋ। ਤੁਹਾਡੇ ਘਰੋਂ ਸਮਾਨ ਮਿਲਿਆ ਇਹ, ਅਸੀਂ ਤੁਹਾਡੇ ਨਾਲ ਕੋਈ ਬਹਿਸ ਸਮਾਨ ਮਿਲ ਗਿਆ ਜੀ ਬਸ। ਸਾਰੇ ਵੀਰਾਂ ਨੂੰ ਮੇਰੀ ਬੇਨਤੀ ਆ, ਵੀ ਸਾਰੇ ਮੇਰਾ ਵੀ ਸਾਥ ਦਿਓ। 2 ਮਿੰਟ। ਪਹਿਲਾਂ ਇੱਥੇ ਰਾਹ ਆਉਂਦੇ ਸੀ ਪੈਕਟਾਂ ਦੇ ਵਿੱਚ ਸ਼ਰਾਬ ਵੇਚਣ। ਠੀਕ ਆ। ਮੈਂ ਉਹਨਾਂ ਰਾਵਾਂ ਨੂੰ 2 ਵਾਰੀ ਫੜਾਇਆ। ਠੀਕ ਆ। ਇੱਥੇ ਹੀ ਇਸ ਟਾਈਮ ਮੌਜੂਦ ਹੋ ਸਕਦਾ ਬੰਦਾ ਜਿਹੜਾ ਮੇਰੇ ਪਿੰਡ ਦਾ ਹੀ ਆ, ਮੇਰਾ ਹੀ ਮੇਤੋਂ ਰਿਸਪੈਕਟਫੁਲੀ ਇਨਸਾਨ ਆ, ਜਿਹੜਾ ਮੇਰੇ ਘਰੇ ਜਾ ਕੇ ਕਹੇਗਾ ਸਰਪੰਚ ਇਹ ਤੇਰਾ ਕੱਲਾ
ਚੰਗਾ ਚੁਕਾ ਦੂੰ ਠੀਕ ਆ ਕੀ ਦਿੰਦੇ ਆ ਆਇਆ ਹੁਣ ਵੀਰੋ ਮੈਂ ਤਾਂ ਹੁਣ ਉਸ ਚੀਜ਼ ਨੂੰ ਗੁਰੂ ਘਰ ਖੜੇ ਹੋ ਮੇਰਾ ਵੀ ਸਾਰੇ ਸਾਥ ਦਿਓ ਉਹ ਤਾਂ ਕਹਿੰਦੇ ਸਾਨੂੰ ਕੋਈ ਹਟਾ ਹੀ ਨਹੀਂ ਸਕਦਾ। ਉਹ ਤਾਂ ਕਹਿੰਦੇ ਸਾਡੇ ਨਾਲ ਪੁਲਿਸ ਰਲੀ ਆ ਤੁਸੀਂ ਕੀ ਕਰ ਲੋਗੇ ਦੱਸੋ ਜੀ ਜਿਹੜੇ ਨਾਰੰਗਾਲ ਦੇ ਵਿੱਚੋਂ ਸਾਡਾ ਇੱਕ ਕਰਵਾਇਆ ਹੋਇਆ ਜੀ ਸ਼ਰੇਆਮ ਹੀ ਚਿੱਟਾ ਮੰਡਿਆਣੀ ਸ਼ਰਿਆਮ ਚਿੱਟਾ ਵਿਕਦਾ ਇਕੱਠੇ ਹੋਣ ਲੱਗੇ ਜਿਹਦੇ ਸਬੰਧ ਵਿੱਚ ਹਾਈਵੇ ਰੋਡ ਜਾਮ ਕੀਤਾ ਹੋਇਆ। ਜੇ ਤੁਸੀਂ ਜਾਓਗੇ ਉੱਥੇ ਤੁਹਾਨੂੰ ਕੁਝ ਵੀ ਨਹੀਂ ਲੱਭਣਾ ਹੈਗਾ ਬਿਨਾਂ ਪ੍ਰੂਫ ਤੋਂ ਤੁਸੀਂ ਬੰਦੇ ਚੱਕ ਨਹੀਂ ਸਕਦੇ ਹੈਗੇ ਸਵੇਰੇ ਵੀ ਰੇਡ ਕਰਾ ਕੇ ਉਹਨਾਂ ਦੀ ਚੈਕਿੰਗ ਕੀਤੀ ਤੁਸੀਂ ਸੁੱਤੇ ਪਏ ਜੀ ਬਾਹਰ ਸਪਲਾਈ ਦਿੰਦੇ ਆ ਬਾਹਰ ਵਾਲਿਆਂ ਨੇ ਕੁੱਟ-ਕੁੱਟ ਕੇ ਭਜਾਏ ਹੋਏ ਆ ਜੀ ਇੱਥੇ। ਉਹਦਾ ਨਹੀਂ ਹੁਣ ਆਈ ਗੱਡੀਆਂ ਨੇ ਵੀ ਇੱਥੇ ਖੜ ਜਾਣੇ ਉਹ ਇੱਥੇ ਇਕੱਠੀ ਹੋਵੇ ਪੰਚਾਇਤ ਮਤਾ ਪਾਵੇ ਵੀ ਉਹ ਘਰ ਹੈ ਅਸੀਂ ਮਤਾ ਪਾ ਦੇ ਸਰ ਜੀ ਪਹਿਲਾਂ ਤਾਂ ਉਹਨਾਂ ਦੇ ਘਰ ਹੀ ਰੇਡ ਮਾਰ ਕੇ ਦੇਖੋ ਉਹਨਾਂ ਦੇ ਬੱਚੇ ਵੀ ਟੀਕੇ ਲਾਉਂਦੇ ਉਹਨਾਂ ਦੇ ਬੁੜੇ ਵੀ ਟੀਕੇ ਲਾਉਂਦੇ ਉਹਨਾਂ ਦੇ ਬੱਚੇ ਖੁਦ ਮੰਜੇ ਦੇ ਪੇਟ ਟੀਕਾ ਲਾਏ ਬਿਨਾਂ ਉੱਠਦੇ ਹੁੰਦੇ ਪਹਿਲਾ ਪ੍ਰੂਫ ਤੁਹਾਨੂੰ ਇਹੀ ਦੇ ਰਿਹਾ ਦੂਜਾ ਪ੍ਰੂਫ ਸਾਡੇ ਮੱਲੇ ਖੜੋ ਤੁਹਾਨੂੰ ਪੂਰਾ ਦੁੱਧ ਦਾ ਚਿੱਟਾ ਪਾਣੀ ਕਰ ਰਹੇ ਇੱਕ ਤੋਂ ਇੱਕ ਬੰਦਾ ਉੱਥੇ ਆ ਕੇ ਹਾਜ਼ਰ ਹੁੰਦਾ ਵਾ ਅਸੀਂ ਬਿਨਾਂ ਪ੍ਰੂਫ ਤੋਂ ਕੋਈ ਗੱਲ ਨਹੀਂ ਕਰਦੇ ਅਸੀਂ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਅੱਜ ਤੋਂ ਮੇਰੇ ਇਲੈਕਸ਼ਨਾਂ ਤੋਂ ਪਹਿਲਾਂ ਤੇ ਇੱਕ ਇੰਸਪੈਕਟਰ ਲੱਗੇ ਹੋਏ ਸੀ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਹੈਗਾ ਆਪਣੇ ਪਿੰਡ ਦੇ ਤਾਂ ਤੁਸੀਂ ਮੰਗਣਾ ਸਬੂਤ ਉਹ ਰੱਖਦੀਆਂ ਕੋਈ ਨਹੀਂ ਸਾਡੇ ਪਿੰਡ ਦੇ ਉਹ ਤਾਂ ਉੱਥੇ ਹੀ ਟੀਕੇ ਲਾ ਕੇ ਦੋ ਦਿੰਦੇ ਆ ਚੱਕ ਲਓ ਤੇ ਅਸੀਂ ਤੁਹਾਡਾ ਨਾਲ ਦੇਵਾਂਗੇ ਸਾਥ ਦੇਵਾਂਗੇ ਉਹਦਾ ਗੱਲ ਕਹਿ ਰਿਹਾ ਜੀ ਪੁਲਿਸ ਕੁਝ ਨਹੀਂ ਕਰ ਸਕਦੀ ਸਾਨੂੰ। ਸਾਡੇ ਨਾਲ ਰਲੀ ਹੋਈ ਆ ਪੁਲਿਸ ਕੁਝ ਨਹੀਂ ਕਰ ਸਕਦੀ ਸਾਡਾ ਕੋਈ ਬਾਲ ਬਿੰਗਾ ਨਹੀਂ ਕਰ ਅਸੀਂ ਕਿੰਨਾਂ ਦੇ ਭਰੋਸਾ ਜਦੋਂ ਹੁਣ ਕਾਰਵਾਈ ਹੋਈ ਆ ਕੱਪੜੇ ਲਾ ਕੇ ਖੜ ਜਾਣ ਦੱਸੋ ਕੀ ਕਰਨਗੇ ਮੁੰਡੇ ਲੇਡੀ ਨੂੰ ਦੋ ਵਾਰ ਖੜੀਆਂ ਜੀ 2 ਵਾਰ। ਗਾਲਾਂ ਕੱਢਦੀਆਂ ਨੇ ਤਰਿਆਮ ਇਹ ਵੀਡੀਓ ਦਾ ਨਹੀਂ ਮਕਸਦ ਆ ਸਾਡੇ ਪਿੰਡ ਤਰਿਆਮ ਵੇਚਦੀਆਂ ਨੇ ਚਿੱਟਾ ਸਾਡੇ ਪਿੰਡ ਤਰਿਆਮ ਬੰਦੇ ਲੋਕ ਜਾਂਦੇ ਆਪ ਲੀੜੇ ਲਾ ਕੇ ਖੜ ਜਾਂਦੀਆਂ ਨੇ। ਪੁਲਿਸ ਆਈ ਠੀਕ ਆ ਉਹਨਾਂ ਨੇ ਅਸੀਂ ਦੱਸਿਆ ਵੀ ਸਾਡੇ ਪਿੰਡ ਦੇ ਵਿੱਚ ਸ਼ਰੇਆਮ ਚਿੱਟਾ ਵਿਕ ਰਿਹਾਗਾ ਕੋਈ ਨੱਥ ਨਹੀਂ ਪੈ ਰਹੀ ਅਸੀਂ ਜਗਰਾਵਾਂ ਤੱਕ ਲੁਧਿਆਣੇ ਤੱਕ ਸਾਰੇ ਪ੍ਰਸ਼ਾਸਨ ਨੂੰ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਠੀਕ ਆ ਉਸ ਤੋਂ ਬਾਅਦ ਅਸੀਂ ਸੋਚਿਆ ਵੀ ਪੰਚਾਇਤੀ ਤੌਰ ਤੇ ਮਤਾ ਪਾਵਾਂਗੇ ਉਹਨਾਂ ਨੂੰ ਅਸੀਂ ਪਿੰਡ ਦੇ ਵਿੱਚੋਂ ਕੱਢਾਂਗੇ ਪਰ ਅਸੀਂ ਪੁਲਿਸ ਨੂੰ ਨਾਲ ਲੈ ਕੇ ਅਸੀਂ ਪਿੰਡ ਵਾਲੇ ਨੇ ਇਹ ਸੋਚਿਆ ਵੀ ਅਸੀਂ ਇੱਕ ਵਾਰੀ ਪਿੰਡ ਤੌਰ ਤੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲੈਣਾ ਚਾਹਾਂਗੇ ਠੀਕ ਆ ਅਸੀਂ ਸਾਰੇ ਪਿੰਡ ਵਾਲਿਆਂ ਨੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲੈਤੀ ਆ ਤੇ ਤਲਾਸ਼ੀ ਲੈਣ ਦੇ ਮੁਤਾਬਿਕ ਸਾਨੂੰ ਗਹਿਣੇ ਉਹਨਾਂ ਦੇ ਘਰ ਦੇ ਵਿੱਚੋਂ ਜੋ ਬੰਦੇ ਉਹਨਾਂ ਨੂੰ ਦੇ ਕੇ ਗਏ ਆ ਉਹਨਾਂ ਦੀ ਜੁਐਲਰੀ ਦੇ ਨਾਲ ਪਰਚੀਆਂ ਨੇਗੀਆਂ ਸਾਡੇ ਕੋਲ ਠੀਕ ਆ ਨੰਬਰ ਦੇ ਉੱਤੇ ਇਹ ਆ ਉਹਨਾਂ ਦੇ ਬਿੱਡਾਂ ਦੇ ਵਿੱਚੋਂ ਪੈਸੇ ਮਿਲੇ ਆ ਸਾਨੂੰ ਪਤਾ ਹੀ ਨਹੀਂ ਹੈਗਾ ਕਿੰਨੇ ਠੀਕ ਆ ਕੋਈ ਗਿਣਤੀ ਨਹੀਂ ਆ ਵੀ ਉਸ ਤੋਂ ਬਾਅਦ ਸਾਨੂੰ ਇੱਕ ਕੰਪਿਊਟਰਾਈਜ਼ ਕੰਡਾ ਮਿਲਿਆ ਉਹਨਾਂ ਦੇ ਘਰ ਤੋਂ ਠੀਕ ਆ ਉਸ ਤੋਂ ਬਾਅਦ ਆ ਨਿੱਕੀਆਂ ਪਰਚੀਆਂ ਉਹਨਾਂ ਦੇ ਘਰੋਂ ਮਿਲੀਆਂ ਠੀਕ ਆ ਜੋ ਲਿਫਾਫੀਆਂ ਜਿਹਦੇ ਵਿੱਚ ਚਿੱਟਾ ਪਾ ਕੇ ਉਹ ਵੇਟ ਕਰਕੇ ਦਿੰਦੇ ਆ ਤੇ ਇਹਦੇ ਵਿੱਚ ਸਾਨੂੰ ਸਰਿੰਜਾਂ ਮਿਲੀਆਂ ਨੇ ਤੇ ਆ ਮੋਬਾਈਲ ਮਿਲੇ ਆ ਉਹਨਾਂ ਦੇ ਘਰ ਤੋਂ ਆ ਪੈਸੇ ਮਿਲੇ ਆ ਤੇ ਆ ਬਾਕੀ ਜਿਹੜੇ ਹੈਗੇ ਆ ਮੁੰਡੇ ਆਉਂਦੇ ਹੋਣਗੇ ਨਹੀਂ ਕੁਛ ਹੁੰਦਾ ਉਹ ਤੇ ਆਪਦੀ ਹਰ ਇੱਕ ਚੀਜ਼ ਉਹਨਾਂ ਕੋਲ ਗਿਰਵੀ ਧਰ ਕੇ ਜਾਂਦੇ ਆਗੇ ਤੇ ਇਦਾਂ ਹੀ ਸਾਡੇ ਕੋਲ ਸਰਿੰਜਾਂ ਨੇਗੀਆਂ ਇੰਜੈਕਸ਼ਨ ਮਿਲੇ ਆ ਸਾਨੂੰ ਸਰਿੰਜਾਂ ਦਿਖਾਓ ਸਰਿੰਜਾਂ ਹੈਗੀਆਂ ਨੇ ਇਹਦੇ ਵਿੱਚ। ਮੰਡਿਆਣੀ ਪਿੰਡ ਦਾ ਹਾਲ ਆ ਜੀ ਹੈਗਾ ਸਾਰਾ। ਆ ਸਰਿੰਜਾਂ ਦੇਖ ਲਓ ਆ ਦੇਖੋ ਆ ਦੇਖੋ ਪੁਲਿਸ ਪ੍ਰਸ਼ਾਸਨ ਕਹਿੰਦੇ ਸਾਨੂੰ ਪ੍ਰਸ਼ਾਸਨ ਸਬੂਤ ਦਿਓ ਸਾਨੂੰ ਇਹ ਗੱਲ ਕਹਿ ਰਿਹਾ ਸੀ ਬਾਰ-ਬਾਰ ਐਸਐਚਓ ਸਾਹਿਬ ਇਹ ਗੱਲ ਕਹਿ ਰਹੇ ਸੀ ਸਰਪੰਚ ਸਾਹਿਬ ਸਾਨੂੰ ਸਬੂਤ ਦਿਓ ਹੁਣ ਸਬੂਤ ਦੇਤਾ ਜੀ ਠੀਕ ਆ ਹੁਣ ਅਸੀਂ ਸਾਰੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਸਬੂਤ ਦੇ ਰਹੇ ਆ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਜਿੰਨੇ ਇੱਥੇ ਵੀ ਲਾਈਵ ਹੋ ਰਿਹਾ ਆ ਸਾਰਿਆਂ ਨੂੰ ਬੇਨਤੀ ਆ ਕਿ ਸਾਡੀ ਇਹ ਮੰਗ ਸਰਕਾਰ ਤੱਕ ਪਹੁੰਚਾਈ ਜਾਵੇ ਵੀ ਅਸੀਂ ਪਿੰਡ ਵਾਲਿਆਂ ਨੂੰ ਹੁਣ ਸਬੂਤ ਵੀ ਦੇਤੇ ਆ ਹਲਕੇ ਦਾਖੇ ਦਾ ਪਿੰਡ ਮੰਡਿਆਣੀ ਹਲਕੇ ਦਾਖੇ ਦੇ ਮੰਡਿਆਣੀ ਵਿੱਚੋਂ ਸਬੂਤ ਦੇਤੇ ਆ ਜਿਹੜਾ ਪਿੰਡ ਦੇ ਚਿੱਟੇ ਵੇਚਣ ਦੇ ਵਿੱਚ 1 ਨੰਬਰ ਤੇ ਸੀਗਾ ਸਾਰਾ ਕੁਝ ਹੁਣ ਦੱਸੋ ਸਾਡੀ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਹੁਣ ਆਪਣੀ ਬਣਦੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਸਾਡੇ ਪਿੰਡ ਦੇ ਵਿੱਚੋਂ ਕੱਢਿਆ ਜਾਵੇ ਹੁਣ ਦੇਖਣਾ ਇਹ ਵੀ ਹੋਊਗਾ ਜਿਹੜਾ ਸਮਾਨ ਇਹਨਾਂ ਫੜਿਆ ਵਾ ਪੁਲਿਸ ਵਾਲੇ ਕਦੋਂ ਤੱਕ ਉਹਨਾਂ ਨੂੰ ਰਿਹਾਈ ਕਰਦੇ ਆ ਕਿਰਪਾ ਕਰਕੇ ਉਹਨਾਂ ਨੂੰ ਬਣਦੀ ਕਾਰਵਾਈ ਵੱਧ ਤੋਂ ਵੱਧ ਸਖਤ ਕਾਰਵਾਈ ਕੀਤੀ ਜਾਵੇ ਅਸੀਂ ਸਾਡੀ ਬੇਨਤੀ ਪ੍ਰਸ਼ਾਸਨ ਅੱਗੇ ਹੀ ਹੈ ਇਹ ਨਹੀਂ ਹੈਗਾ ਦੇ ਵਿੱਚ ਫੜ ਕੇ ਪੁਲਿਸ ਉਹਨਾਂ ਨੂੰ ਪਿੰਡ ਵਿੱਚ
ਜੋੜ ਕੇ ਬੇਨਤੀ ਆ, ਜੇ ਤੁਹਾਡੇ ਬੱਚੇ ਬਾਹਰ ਨੇ ਨਾ ਤਾਂ ਘੱਟ ਸਾਡੇ ਬੱਚੇ ਖਰਾਬ ਨਾ ਕਰੋ। ਜਿਹੜਾ ਜ਼ਮਾਨਤ ਉਹਦੇ ਤੇ ਬਣਦੀ ਕਾਰਵਾਈ ਕਰੋ। ਨੰਬਰ 1 ਅਸੀਂ ਮਤਾ ਪਾਵਾਂਗੇ ਉਹਨੂੰ ਪਿੰਡੋਂ ਬਾਹਰ ਕੱਢਣ ਦਾ। ਨੰਬਰ 2 ਤੇ ਮਤਾ ਮੇਰਾ ਇਹ ਹੋਊ